ਕੇ तो ਜ਼ਮੀਨਦਾਰਾਂ ਨੂੰ ਦਿਓ। ਇਹ ਨਹੀਂ ਕਿ ਉਹ ਏਜੰਸੀਆਂ ਤੇ ਦੇ ਦਿਓ ਤੇ ਏਜੰਸੀਆਂ ਵਾਲੇ ਜਿਹੜੇ ਨੇ ਆਪਣੀ ਮਰਜ਼ੀ ਦੀਆਂ ਕੀਮਤਾਂ ਲੈਣ, ਉਹ ਖਾ ਜਾਣ। ਇਸ ਤਰ੍ਹਾਂ ਨਹੀਂ। ਉਹਨਾਂ ਦੇ ਕਿਸ ਤਰ੍ਹਾਂ मतलब ਉਹ ਤੋਂ ਪੇਪਰ ਲਾ ਕੇ ਵੇਚਦੇ ਨੇ ਪਏ। तो रोज़ाना ਵੇਖੀਦਾ ਨਾ ਕਿਉਂ ਐਸਾ ਹੈ। ਸਰ ਜੇ ਪੈਗਾਮ ਕਿ ਸਾਡੀ ਕੋਸ਼ਿਸ਼ ਕਿ ਵੀਡੀਓ ਤੁਹਾਡੇ ਨਹੀਂ ਕੋਈ ਵਾਇਰਲ ਹੋਵੇਗਾ, ਬੜੀ ਆਵਾਜ਼ ਤੱਕ ਪਹੁੰਚੇ। ਉਹ ਵੀ ਕਹਿ ਰਹੇ ਨੇ ਵਜ਼ੀਰ ਆਲਾ ਸਾਹਿਬ ਆਵੇ ਸਾਨੂੰ ਚੀਜ਼ਾਂ ਦਿਓ। ਤੇ ਤੁਸੀਂ ਇਹ ਦੱਸੋ ਇਹ ਜਿਹੜਾ ਕਣਕ ਵਾਲਾ ਸਿਆਪਾ ਪਿਛਲੇ ਸਾਲ ਵੀ ਰਿਹਾ ਹੈ। ਜ਼ਿਮੀਂਦਾਰਾਂ ਦੀ ਕਣਕ ਜਿਹੜੀ ਸੁੱਕ ਗਈ ਹੈ, ਧਾਰ ਉਪਰੀਆਂ ਚੁੱਕੀ ਹੈ, ਤਾਂ ਕਰਕੇ ਲੋਕਾਂ ਦਿੱਤੀ ਕਣਕ। ਐਤਕੀ ਫੇਰ ਉਹੀ ਹਿਸਾਬ ਹੈ। ਤੇ ਤੁਸੀਂ ਇਸ ਮਾਮਲੇ ਤੇ ਵਜ਼ੀਰ ਆਲਾ ਪੰਜਾਬ ਨੂੰ ਕੀ ਮਸ਼ਵਰਾ ਦਿਓਗੇ? ਮੈਂ ਵਜ਼ੀਰ ਆਲਾ ਪੰਜਾਬ ਨੂੰ ਇਹ ਮਸ਼ਵਰਾ ਦਿਆਂਦਾ ਕਿ ਕੋਈ ਵੀ ਚੀਜ਼ ਹੈ ਉਹਨੂੰ ਫੋਟੋਆਂ ਬਣਵਾਉਣ ਦੀ ਵਜ੍ਹਾ ਤੋਂ ਜਾਂ ਦਿਨ ਗੁਜ਼ਾਰਨ ਦੀ ਬਜਾਏ ਅਮਲੀ ਤੌਰ ਉਤੇ ਅਗਰ 6 ਅਰਬ ਰੁਪਇਆ ਤੁਸੀਂ मतलब ਵਕਫ ਕੀਤਾ ਹੈ ਤੇ ਉਹਨੂੰ ਲੋਕਾਂ ਨੂੰ ਖਾਣੇ ਵਾਸਤੇ ਨਾ ਦਿਓ। ਉਹਨੂੰ ਅਮਲੀ ਤੌਰ ਉਤੇ ਖਾਦਾਂ ਸਸਤੀਆਂ ਕਰ ਦਿਓ। ਉਹ ਖਾਦ ਖਰੀਦ ਕੇ तो ਜ਼ਮੀਨਦਾਰਾਂ ਨੂੰ ਦਿਓ। ਇਹ ਨਹੀਂ ਕਿ ਉਹ ਏਜੰਸੀਆਂ ਤੇ ਦੇ ਦਿਓ ਤੇ ਏਜੰਸੀਆਂ ਵਾਲੇ ਜਿਹੜੇ ਨੇ ਆਪਣੀ ਮਰਜ਼ੀ ਦੀਆਂ ਕੀਮਤਾਂ ਲੈਣ, ਉਹ ਖਾ ਜਾਣ। ਇਸ ਤਰ੍ਹਾਂ ਨਹੀਂ। ਧਿਆਨ ਕਰੋ ਤੁਹਾਡੀ ਗਵਰਨੈਂਸ ਜਿਹੜੀ ਹੈ, ਤੁਹਾਡੇ ਜਿਹੜੇ ਗੱਲ ਹੈ ਉਹਦੇ ਤੇ ਮਨੋਗਨ ਅਮਲ ਦਰਾਮਦ ਹੋਣਾ ਚਾਹੀਦਾ। ਤੁਸੀਂ ਅਦਾਰਿਆਂ ਦੇ ਵਿੱਚ ਬਿਹਤਰੀ ਲਿਆਵੋ। ਅਦਾਰਿਆਂ ਦੀ ਕਾਰਕਰਦਗੀ ਨੂੰ ਵੇਖੋ ਵਾ ਕਿਸ ਤਰ੍ਹਾਂ ਚੱਲਦੀ ਹੈ ਪਈ। ਆ ਕੇ ਫੇਰਾ ਮੈਂ ਕੱਲ੍ਹ ਇਹ ਨਬੀਲਾ ਆਈ ਸੀ ਇੱਕ ਮੁਤਸਿਬ ਦੇ ਹਵਾਲੇ ਨਾਲ ਮੈਂ ਉਹਦਾ ਪ੍ਰੋਗਰਾਮ ਪਿਆ ਵੇਖਦਾ ਹੋ ਕੇ ਚਲੇ ਗਏ ਨੇ। ਬਸ ਉਹਨਾਂ ਨੇ ਆਖਿਆ ਸੋ 2020 ਦਾ ਉਹਨਾਂ ਨੇ ਨੋਟੀਫਿਕੇਸ਼ਨ ਕੱਢ ਕੇ ਦੱਸ ਛੜਿਆ ਜੀ। ਉਦੋਂ ਕਮੇਟੀਆਂ ਬਣੀਆਂ ਹੀ ਨਾ ਕੋਈ ਗਿਆ ਨਾ ਕੋਈ ਆਇਆ, ਨਾ ਕਿਸੇ ਨੇ ਕੋਈ ਕਿਸੇ ਤੇ ਅਮਲ ਦਰਾਮਦ ਨਹੀਂ। ਜਿਤਨੀ ਦੇਰ ਤੱਕ ਤੁਸੀਂ ਅਮਲ ਦਰਾਮਦ ਨਹੀਂ ਕਰਦੇ, ਗੰਦਮ ਦੇ ਹਵਾਲੇ ਨਾਲ ਵੀ ਸਬਸਿਡੀਆਂ ਕਰ ਦੇਣੀਆਂ ਨੇ ਤੁਸੀਂ। ਤੇ ਜ਼ਰਾਤ ਦੀ ਜ਼ਰੂਰੀਆਤ ਉੱਤੇ ਜੋ ਵੇਖੋ ਕਿ ਉਹਨਾਂ ਨੂੰ ਟਰੈਕਟਰਾਂ ਦੇ ਵਿੱਚ ਦਿਓ। ਉਹ ਜਿਹੜੇ ਹਾਲਾਤ ਨੇ ਜ਼ਮੀਨਦਾਰੇ ਦੇ ਉਹਦੇ ਉੱਤੇ ਸਬਸਿਡੀ ਦਿਓ ਲੋਕਾਂ ਨੂੰ। ਫਿਰ ਦਿਓ ਕਿ ਵਾਕਈ ਗਰੀਬਾਂ ਨੂੰ ਪਹੁੰਚਦਾ ਪਿਆ ਕਿ ਅਮੀਰ ਲੈਂਦੇ ਨੇ ਪਿਓ। ਕਹਿਣ ਦਾ ਮਕਸਦ ਹੈ ਕਿ ਸਬਸਿਡੀ ਨਾਲ ਮਖਸੂਸ ਤਬਕਾ ਮੁਸਤਫੀਦ ਹੋ ਰਿਹਾ। ਮੁਸਤਫੀਜ਼ ਹੋ ਰਿਹਾ। ਕੋਈ ਵੀ ਤੁਸੀਂ ਕੰਮ ਕਰਦੇ ਹੋ, ਫਿਰ ਰਮਜ਼ਾਨ ਵਿੱਚ ਪੈਕੇਜ ਦਿੱਤੇ ਨੇ, ਟਰੱਕਾਂ ਦੇ ਟਰੱਕ ਲੋਕਾਂ ਨੇ ਵੇਚੇ ਨੇ। ਤੇ ਉਹ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਨਾ। ਅਸੀਂ ਉਹ ਖਬਰਾਂ ਸੋਸ਼ਲ ਮੀਡੀਆ ਤੇ ਹਰਸ਼ਾ ਤੇ ਵੇਖਦੇ ਉਹਨਾਂ ਨੂੰ ਵਿਕਦਾ ਵੇਖਿਆ ਜੀ। ਉਹ ਸੋਸ਼ਲ ਮੀਡੀਆ ਤੇ ਦੱਸਦੇ ਨੇ ਤੁਹਾਡੇ ਨਾਲ ਦੇ ਜਿਹੜੇ ਲੋਕ ਨੇ, ਮਗਰ ਉਹ ਸੋਸ਼ਲ ਮੀਡੀਆ ਤੇ ਦੱਸਦੇ ਨੇ ਕਿ ਆਹ ਟਰੱਕ ਹੈ, ਵੇਖ ਲਓ, ਸਟਾਕ ਵੇਖ ਲਓ। ਇਸ ਤਰ੍ਹਾਂ ਤੇ ਉਹਨਾਂ ਦੇ ਕਿਸ ਤਰ੍ਹਾਂ मतलब ਉਹ ਤੋਂ ਪੇਪਰ ਲਾ ਕੇ ਵੇਚਦੇ ਨੇ ਪਏ। ਤੇ ਉਹ ਰੋਜ਼ਾਨਾ ਵੇਖੀਦਾ ਨਾ ਕਿਉਂ ਐਸਾ ਹੈ। ਕਿਆ ਉਹਨਾਂ ਨੂੰ ਸਦਾਕਤ ਮਿਲੀ ਹੈ? ਮਿਲਣੀ ਚਾਹੀਦੀ ਹੈ ਨਾ। ਤੇ ਜੋ ਕਿਸੇ ਦਾ ਹੱਕ ਉਹਨਾਂ ਨੂੰ ਮਿਲਣਾ ਚਾਹੀਦਾ। ਬਾਤ ਅੱਜ ਮਜ਼ਦੂਰ ਡੇ ਦੇ ਹਵਾਲੇ ਨਾਲ ਹੈ ਕਿ ਮਜ਼ਦੂਰ ਜਿਹੜਾ ਨਾ ਉਸ ਦੀ ਬਹੁਤ ਮੁਸ਼ਕਲ ਵਿੱਚ ਹੈ। ਤੇ ਫਿਰ ਕੀ ਕਰੇ? ਉਹ ਜੋ ਉਹਨੂੰ ਮੁਯੱਸਰ ਹੈ ਫਿਰ ਉਹ ਅਲਹਮਦੁਲਿਲਾ ਲੈ ਕੇ ਉਹ ਬਹਿ ਜਾਂਦਾ। ਹੋਰ ਸਵਾਲ ਇੱਕ ਬੜਾ ਅਹਿਮ ਕਿ ਇੱਥੇ ਵੰਡ ਸਾਡੇ ਪੰਜਾਬ ਦੇ ਵਿੱਚ ਮਜ਼ਦੂਰ ਦੀ ਵੰਡ ਪਈ ਹੈ, ਮਜ਼ਦੂਰੀ ਦੀ। ਸਾਡੇ ਗੁਜਰਾਤ ਦੇ ਵਿੱਚ ਆ ਕੇ ਮਜ਼ਦੂਰ ਪੇ ਕੰਮ ਕਰਦੇ ਰਹੇ, ਭਾਵਲਪੁਰ ਤੀ ਰਹਿੰਗਿਆ ਰਹਾ ਤੀ ਉਕਾਲੇ ਸਿੰਧ ਤੋਂ। ਉਹਨੂੰ ਪੁੱਛਿਆ ਵਾ ਕਿਉਂ ਪੇ ਕੰਮ ਕਰਦੇ? ਉਹਨੇ ਆਖਿਆ ਜੀ ਇੱਥੇ ਦਿਹਾੜੀ ਕਿ 1200 ਮਜ਼ਦੂਰ ਦੀ, ਉੱਥੇ 700-800 ਹੈ। ਤੇ ਇਧਰ ਕੋਈ ਤਵੱਜੋ ਕੋ ਨਹੀਂ ਹੈ। ਉਹ ਕੋ ਪਾਕਿਸਤਾਨ ਪੰਜਾਬ ਵੱਖਰਾ ਹੈ ਤੇ ਇਹ ਵੱਖਰਾ ਗੁਜਰਾਤ ਸਾਡਾ। ਬਿਲਕੁਲ ਇਲਾਕਾਈ ਵੰਡ ਆਪਣੇ ਆਪਣੇ ਇਲਾਕੇ, ਕਿਉਂਕਿ ਗੌਰਮੈਂਟ ਦੀ ਜਿਹੜੀ ਰਿਟ ਹੈ ਉਹ ਨਜ਼ਰ ਨਹੀਂ ਆਉਂਦੀ ਪਈ, ਨਾ ਇੱਥੇ ਤੇ ਨਾ ਉੱਥੇ। ਨਾ ਵਡੇਰਿਆਂ ਦੇ ਗ੍ਰਿਫਤ ਤੇ ਨਾ ਇੰਤਜ਼ਾਮੀਆਂ। ਵਡੇਰਿਆਂ ਦੀ ਗ੍ਰਿਫਤ ਤੇ ਦੱਸਣਾ ਪਿਆ ਕਿ ਵਡੇਰੇ ਤੇ ਆਪਣੇ ਮਾਮਲਾਤ ਜਿਹੜੇ ਨੇ ਉਹ ਕਰਦੇ ਨੇ ਨਾ ਪਏ। ਉਹਨਾਂ ਨੂੰ ਤਾਂ ਜ਼ਰੂਰਤ, ਉਹਨਾਂ ਨੂੰ ਤੇ ਫੋਨ ਤੇ ਕੰਮ ਹੁੰਦੇ ਨੇ ਪਏ। ਕੰਮ ਨਹੀਂ ਹੁੰਦਾ ਤੇ ਮਜ਼ਦੂਰ ਦਾ ਨਹੀਂ ਹੁੰਦਾ। ਉਹਨੂੰ ਕਿਸੇ ਨਾ ਕਿਸੇ ਕੋਲੇ ਜਾ ਕੇ ਤਰਲਾ ਕਰਨਾ ਪੈਂਦਾ। ਉਹਨੂੰ ਤੇ ਇੱਕ ਨਕਲ ਚਾਹੀਦੀ ਹੋਵੇ ਤੇ ਫਿਰ ਵੀ ਉਹ ਕਿਸੇ ਡੇਰੇ ਤੇ ਜਾਂਦਾ ਤੇ ਉਹਨੂੰ ਲੱਭਦੀ ਨਾ। ਫੌਤਗੀ ਦੀ ਨਕਲ ਵੀ ਮਜ਼ਦੂਰ ਨਹੀਂ ਲੈ ਸਕਦਾ। ਤਾਂ ਬਹੁਤ ਮਜ਼ਦੂਰ ਵਾਸਤੇ ਜਿਹੜਾ ਉਹ ਮੁਲਾਜ਼ਮ ਵਾਸਤੇ ਬਹੁਤ ਮਸਲੇ ਨੇ। ਔਰ ਬੜੀ ਗੱਲ ਹੈ ਤੇ ਜਿਹੜੀ ਪਹਿਲੇ ਤਬਕਾਤੀ ਗੱਲ ਕਰਦੇ ਪਏ ਕਿ ਜਿਹੜਾ ਕਿਸੇ ਜਗ੍ਹਾ ਤੇ ਮੁਲਾਜ਼ਮ ਹੋ ਜਾਂਦਾ ਅਦਾਰੇ ਵਿੱਚ, ਤਾਂ ਅਦਾਰੇ ਦਾ ਮੁਲਾਜ਼ਮ ਹੋ ਕੇ ਉਹਦੀ ਸੋਚਦਾ ਹੈ। ਉਹ ਇਹ ਨਹੀਂ ਸੋਚਦਾ ਕਿ ਮੈਂ ਕਿਉਂ ਆਇਆ ਇੱਥੇ। ਜਿਸ ਵੇਲੇ ਉਹਨੂੰ ਦੂਜੇ ਅਦਾਰੇ ਵਿੱਚ ਕੰਮ ਕਰਨ ਵਾਸਤੇ ਜਾਣਾ ਪੈਂਦਾ ਤੇ ਫਿਰ ਉਹ ਵੀ ਉਸੇ ਤਰ੍ਹਾਂ ਹੀ ਹੁੰਦਾ ਜਿਕਣ ਉਹ ਆਮ ਮਜ਼ਦੂਰ ਹੁੰਦਾ ਹੈ। ਉਸੇ ਤਰ੍ਹਾਂ ਉਹਨੂੰ ਤਰਲਾ ਕਰਨਾ ਪੈਂਦਾ। ਬਹੁਤ ਸ਼ੁਕਰੀਆ ਜਨਾਬ, ਇਨਸ਼ਾਅੱਲਾ ਬੜੀਆਂ ਸੋਹਣੀਆਂ ਗੱਲਾਂ ਕੀਤੀਆਂ ਨੇ। ਡਾਕਟਰ ਕਾਦਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ।